ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India. ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੋਂ ਨੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ। ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ। ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India. ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੋਂ ਨੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ।
ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India. ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੋਂ ਨੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India. ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ
ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੇ ਉਹਨਾਂ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ। ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ। ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India. ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੇ ਉਹਨਾਂ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ। ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ। ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਤਾਂ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਨੇ ਕਿ ਉਸ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਸ਼ਾਮਿਲ ਸਨ। ਅਸੀਂ ਇਸ ਦੀ ਸ਼ਿਕਾਇਤ ਲੈ ਕੇ ਭਾਰਤ ਪਹੁੰਚੇ ਤੇ ਉਹਨਾਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। ਅਸੀਂ ਅਮਰੀਕਾ ਅਤੇ ਆਪਣੇ ਸਹਿਯੋਗੀਆਂ ਦੇ ਨਾਲ ਸੰਪਰਕ ਕੀਤਾ। ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਤੋਂ ਕੋਈ ਵੀ ਸਹੀ ਜਵਾਬ ਨਾ ਮਿਲਿਆ ਤੇ ਜਿਸ ਦੇ ਚੱਲਦਿਆਂ ਟਕਰਾਅ ਜਿਹੜਾ ਉਹ ਵਧਦਾ ਗਿਆ ਜੋ ਕਿ ਬੇहद ਹੀ ਨਿਰਾਸ਼ਾਜਨਕ ਸੀ। ਸੋ ਇਹ ਸਭ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ। ਭਾਰਤ ਤੇ ਇੱਕ ਵਾਰ ਫੇਰ ਉਹਨਾਂ ਇਲਜ਼ਾਮ ਲਗਾਏ ਨੇ ਨਿੱਜਰ ਕਤਲ ਦਾ ਜਿਹੜਾ ਮਾਮਲਾ ਉਹ ਇੱਕ ਵਾਰ ਫੇਰ ਚੱਕਿਆ। Canada is a country that will always stand up for the rule of law because if might starts to make right again, if bigger countries can violate international law without consequences, then the whole world gets more dangerous for everyone. That's why we were so disappointed when India violated the Vienna Convention and arbitrarily revoked the diplomatic immunity of over 40 Canadian diplomats in India.
ਭਾਰਤ ਤੇ ਕੈਨੇਡਾ ਦਾ ਮਾਮਲਾ ਹਜੇ ਤੱਕ ਸੁਲਝਿਆ ਨਹੀਂ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਜਰ ਦੇ ਕਤਲ ਦਾ ਮਾਮਲਾ ਜਿਹੜਾ ਹੋ ਚੁੱਕਿਆ ਹੈ। ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਕੈਨੇਡਾ ਤੇ ਭਾਰਤ 'ਚ ਪਈ ਦਰਾਰ ਨੂੰ ਜ਼ਿੰਮੇਵਾਰ ਭਾਰਤ ਨੂੰ ਹੀ ਠਹਿਰਾਇਆ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਨਘੜਤ ਤੇ ਗੈਰ ਕਾਨੂੰਨੀ ਦੋਸ਼ ਕਦੇ ਵੀ ਨਹੀਂ ਲਗਾਏ ਅਤੇ ਭਾਰਤ ਨਾਲ ਉਸਾਰੂ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਤੇ ਕਾਨੂੰਨ ਤੋੜ ਕੇ ਕੰਮ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਨੇ ਅਤੇ ਦੂਜੇ ਪਾਸੇ ਉਹਨੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਦੇ ਨਾਲ ਕੋਈ ਵੀ ਜੰਗ ਜਾਂ ਕੜਵਾਹਟ ਨਹੀਂ ਚਾਹੁੰਦੇ, ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਦੀ ਜਿਹੜੀ ਛੋਟ ਸੀ ਉਹ ਵਾਪਸ ਲਈ ਸੀ, ਜਿਸ ਤੋਂ ਬਾਅਦ ਹਾਲ ਹੀ 'ਚ ਉਹਨਾਂ ਨੂੰ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ। ਅਤੇ ਦੂਜੇ ਪਾਸੇ ਟਰੂਡੋ ਨੇ ਭਾਰਤ ਤੇ ਬਿਆਨਾ ਕਨਵੈਨਸ਼ਨ ਉਲੰਘਣਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਕਿ ਭਾਰਤ ਉਹ ਬਹੁਤ ਨਿਰਾਸ਼ ਹਨ ਕਿਉਂਕਿ ਭਾਰਤ ਨੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਤੇ ਮਨਮਾਨੇ ਢੰਗ ਦੇ ਨਾਲ 41 ਡਿਪਲੋਮੈਟਸ ਦੀ ਛੋਟ ਜਿਹੜੀ ਉਹ ਰੱਦ ਕਰ ਦਿੱਤੀ। ਅਤੇ ਟਰੂਡੋ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਦੇਸ਼ ਦੇ ਡਿਪਲੋਮੈਟ ਸੁਰੱਖਿਅਤ ਨਹੀਂ ਨੇ ਤਾਂ ਇਹ ਅੰਤਰਰਾਸ਼ਟਰੀ ਸੰਬੰਧਾਂ ਨੂੰ ਹੋਰ ਖਤਰਨਾਕ ਤੇ ਗੰਭੀਰ ਬਣਾ ਦਿੰਦੇ ਨੇ। ਅਸੀਂ ਭਾਰਤ ਨਾਲ ਰਚਨਾਤਮਕ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਨਿੱਜਰ ਦੇ ਕਤਲ ਯਾਨੀ ਕਿ ਕੈਨੇਡੀਅਨ ਨਾਗਰਿਕ ਦੇ ਕਤਲ ਦੀ ਜਦੋਂ ਸਾਨੂੰ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ